ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਉੱਪਰ ਦੋਸ਼ ਨੇ ਕਿ ਉਹਨਾਂ ਦੇ ਵੱਲੋਂ ਜਿਹੜੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਫਾਈਲ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਦਵਿੰਦਰਪਾਲ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਦੇ ਆਰਡਰ ਹੋਏ ਸੀਗੇ, ਰਿਹਾਈ ਦੇ ਆਰਡਰ ਹੋਣ ਤੋਂ ਬਾਅਦ ਉਹਨਾਂ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਇਹ ਗੱਲ ਆਈ ਕਿ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਉਦੋਂ ਭਗਵੰਤ ਮਾਨ ਸਾਹਿਬ ਨੇ ਇਹ ਪੁਆਇੰਟ ਲਿਆ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਜਿਹੜੀ ਦਿੱਲੀ ਸਰਕਾਰ ਨਾਲ ਗੱਲ ਕਰਕੇ ਇਹਨਾਂ ਦੇ ਨੋਟੀਫਿਕੇਸ਼ਨ ਜਿਹੜੇ ਆ ਉਹ ਅਲਾਉ ਕਰਾਵਾਂਗੇ, ਪੋਜ਼ਿਟਿਵ ਲੈ ਕੇ ਆਵਾਂਗੇ ਔਰ ਉਹਨਾਂ ਨੂੰ ਬਾਹਰ ਰਿਲੀਜ਼ ਆਰਡਰ ਕਰਾਵਾਂਗੇ। ਪੰਜਾਬ ਸਰਕਾਰ ਸਾਨੂੰ ਇਹ ਕਹਿ ਰਹੀ ਹੈ ਕਿ ਅਸੀਂ ਜਿਹੜੀਆਂ ਰਿਪੋਰਟਾਂ ਉਹ ਸਾਰੀਆਂ ਸਾਡੇ ਵੱਲੋਂ ਪੋਜ਼ਿਟਿਵ ਗਈਆਂ। ਜੇ ਪੋਜ਼ਿਟਿਵ ਰਿਪੋਰਟਸ ਗਈਆਂ ਨੇ, ਇੱਥੋਂ ਪੋਜ਼ਿਟਿਵ ਹੈ, ਫਿਰ ਦਿੱਕਤ ਕਿੱਥੇ ਆਈ ਹੈ? ਪਰ ਕਿਤੇ ਨਾ ਕਿਤੇ ਜਿਹੜੀ ਗੱਲ ਬੋਲਣ ਵਾਲੀ ਸੀ, ਦੱਸਣ ਵਾਲੀ ਇਹ ਆ ਕਿ ਜਦੋਂ ਹੁਣ ਤਾਂ ਦੋਵੇਂ ਰਾਜਾਂ 'ਚ ਸਰਕਾਰਾਂ ਇੱਕ ਨੇ, ਇਹ ਕਿਉਂ ਨਹੀਂ ਕਿਹਾ ਜਾਂਦਾ ਕਿ ਸਾਡਾ ਬੰਦਾ ਛੱਡਿਆ ਜਾਵੇ? ਤੁਸੀਂ 5 ਮੈਂਬਰ ਨੇ, ਚੇਅਰਮੈਨ ਆ ਜਿਹੜਾ ਉਹ ਤੁਹਾਡੇ ਨਾਲ ਆ, ਤੁਹਾਡੀ ਉਹਦੇ ਅਲਾਓ ਉਹ ਨਹੀਂ ਆ, ਉਹਨਾਂ ਨੇ ਜਿਹੜਾ ਐਂਡ ਸਾਈਨ ਉਹਨਾਂ ਨੇ ਕਰਨੇ ਆ, ਟੋਟਲ ਮੈਂਬਰ ਦੇ ਸਭ ਦੇ ਸਾਈਨ ਹੋਣੇ ਆ। ਉੱਥੇ ਤੁਸੀਂ ਕਿਉਂ ਨਹੀਂ ਕਿਹਾ? ਉੱਥੇ ਪੰਜਾਬ ਸਰਕਾਰ ਨੇ ਸਟੈਂਡ ਕਿਉਂ ਨਹੀਂ ਲਿਆ? ਕੋਈ ਸਿਆਸੀ ਮਜਬੂਰੀ ਹੋ ਸਕਦੀ ਹੈ ਜਾਂ ਕੋਈ ਹੋਰ ਕਾਰਨ ਨੇ ਜਿਹੜਾ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਨੂੰ ਲੈ ਕੇ ਇਸ ਤਰ੍ਹਾਂ ਦਾ ਅੜਿੱਕਾ ਡਾਹਿਆ ਜਾ ਰਿਹਾ? ਇਹ ਕਿਤੇ ਨਾ ਕਿਤੇ ਇਹ ਕਲੀਅਰ ਹੈ ਕਿ ਇਹ ਜਿਹੜੇ ਬੰਦੇ ਅੱਜ ਇਹਨਾਂ ਨੂੰ ਸਜ਼ਾਵਾਂ ਜਿਹੜੀਆਂ ਵੱਧਦੀਆਂ ਜਾ ਰਹੀਆਂ, ਇਹ ਸਿਰਫ ਤੇ ਸਿਰਫ ਸਿਆਸਤ ਕਰਕੇ ਆ। ਇਹਨਾਂ ਦਾ ਲਾਭ ਜ਼ਰੂਰ ਲਿਆ ਜਾਂਦਾ ਜਦੋਂ ਇਲੈਕਸ਼ਨ ਆਉਣ ਵਾਲੇ ਹੁੰਦੇ ਆ। ਜੋ ਉਹਨਾਂ ਨੇ ਐਕਟ ਕੀਤਾ ਸੀਗਾ, ਉਹਨਾਂ ਨੇ ਉਸ ਚੀਜ਼ ਦੀ ਸਜ਼ਾ ਭੁਗਤੀ ਹੈ। ਜੇ ਆਪਾਂ ਦੂਸਰੀ ਸਾਈਡ ਲੈ ਲਈਏ ਤਾਂ ਜਿਹੜਾ ਬਾਬਾ ਰਾਮ ਰਹੀਮ ਆ, ਉਹ ਪਿਛਲੇ ਦਿਨੀ ਇੱਕ ਵਾਰੀ ਫੇਰ ਪੈਰੋਲ ਤੇ ਆ ਗਿਆ। ਐਗਜ਼ਾਮਪਲ ਕੋਟ ਕਰਦਾ ਹੈ ਕਿ ਹਰਿਆਣਾ ਸਰਕਾਰ ਨੇ ਉਹਨੂੰ ਬਾਹਰ ਕੱਢਣ ਦੇ ਲਈ ਜੇਲ੍ਹ ਮੈਨਿਊ ਨਹੀਂ ਚੇਂਜ ਕਰਤਾ ਸੀਗਾ। ਜਿਹੜਾ ਪਿਛਲੇ ਕਈ ਸਾਲਾਂ ਤੋਂ ਵਿੱਚ ਰੇਪ ਕਰ ਰਿਹਾ ਹੈ, ਪ੍ਰੂਵਡ ਰੇਪਿਸਟ ਹੈ, ਉਹ ਮਰਡਰਰ ਹੈ, ਉੱਤੇ ਇੰਨੇ ਜ਼ਿਆਦਾ ਮਰਡਰ ਦੇ ਕੇਸ ਨੇ, ਉਸ 'ਤੇ ਹੋਰ ਵੀ ਕਈ ਕੇਸਿਸ ਚੱਲ ਰਹੇ ਨੇ ਪ੍ਰੋਪਰਟੀ ਦੇ, ਕਿੰਨੇ ਕੁਛ ਉਹਨੇ ਦੱਬਿਆ, ਕਿੰਨਾ ਕੁਛ ਉਹਨੇ ਕੀਤਾ ਕਰਾਇਆ। ਉਸ ਤੋਂ ਬਾਅਦ ਉਹ 3 ਸਾਲਾਂ ਵਿੱਚ ਹੀ ਸੁਧਰ ਗਿਆ। ਜੇ ਉਹ 3 ਸਾਲਾਂ 'ਚ ਸੁਧਰ ਸਕਦਾ ਹੈ ਤੇ ਆਪਾਂ ਇੱਥੇ ਕੰਸੀਡਰ ਕਰੀਏ 33 ਸਾਲਾਂ 'ਚ ਨਹੀਂ ਸੁਧਰ ਸਕਦੇ? ਫਿਰ ਇੱਕ ਪਾਸੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਅਸੀਂ 3 ਸਾਲਾਂ 'ਚ ਬੰਦਾ ਸੁਧਰ ਗਿਆ ਤਾਂ ਕਰਕੇ ਅਸੀਂ ਬਾਹਰ ਲੈ ਆਏ ਉਹਨੂੰ ਪੈਰੋਲ ਮਿਲਣੀ ਤਾਂ ਹੋ ਗਈ ਹੈ, ਉਹਦੇ ਵੱਲੋਂ ਉਹਦੀਆਂ ਪੋਜ਼ਿਟਿਵ ਰਿਪੋਰਟਾਂ ਆ ਗਈਆਂ, ਸਾਰਾ ਕੁਝ 3 ਸਾਲਾਂ 'ਚ ਇੱਕ ਵਾਰੀ ਸੁਧਾਰ ਲੈਂਦੇ ਹਾਂ। ਦੂਸਰੇ ਪਾਸੇ ਅਸੀਂ 28 ਸਾਲ ਤੋਂ ਲੈ ਕੇ 33 ਸਾਲ ਤੱਕ ਬੰਦੇ ਨੂੰ ਬਿਠਾਈ ਰੱਖਦੇ ਹਾਂ ਜੇਲ੍ਹਾਂ 'ਚ, ਔਰ ਉੱਥੇ ਐਂਡ 'ਚ ਵੀ ਕਹਿ ਦਿੰਦੇ ਹਾਂ ਕਿ ਉਹਦੀਆਂ ਰਿਪੋਰਟਾਂ ਨੈਗੇਟਿਵ ਹੈ। ਇੱਕ ਵੀ ਕੰਪਲੇਂਟ ਜਿਹੜੀ ਹੈ ਨਾ ਤਾਂ ਜੇਲ੍ਹ ਵੱਲੋਂ ਦਿੱਤੀ ਗਈ ਹੈ ਕਿ ਇਹਨਾਂ ਨੇ ਕੁਝ ਐਸਾ ਅੰਦਰ ਸਟੈਪ ਲਿਆ, ਨਾ ਕੋਈ ਲੜਾਈ ਕੀਤੀ ਗਈ ਹੈ ਜਾਂ ਕਿਸੇ ਨੂੰ ਕੋਈ ਮਿਸਬਿਹੇਵ ਕੀਤਾ ਗਿਆ, ਮਿਸਕੰਡਕਟ ਕੀਤਾ ਗਿਆ ਜੇਲ੍ਹ ਦੇ ਵਿੱਚ, ਐਸੀ ਕੋਈ ਰਿਪੋਰਟ ਨਹੀਂ ਆਉਂਦੀ। ਔਰ ਫਿਰ ਵੀ ਕਿਹਾ ਜਾਂਦਾ ਹੈ ਕਿ ਇਹ ਅੰਦਰ ਹੀ ਰਹਿਣੇ ਚਾਹੀਦੇ ਆ ਔਰ ਉਹਨੂੰ ਬਾਹਰ ਕੱਢਣਾ ਚਾਹੀਦਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਨੂੰ ਪੱਕੇ ਤੌਰ ਤੇ ਜਿਹੜਾ ਰੱਦ ਕਰਨ ਨੂੰ ਲੈ ਕੇ ਵੱਡੀਆਂ ਕਨਸੂਆਂ ਨੇ, ਤਾਂ ਇਸੇ ਨੂੰ ਲੈ ਕੇ ਖਾਸ ਕਰ ਪੰਥਕ ਹਲਕਿਆਂ ਦੇ ਵਿੱਚ ਵੱਡੀਆਂ ਚਰਚਾਵਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ, ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਦੋਸ਼ ਲੱਗਦੇ ਨੇ ਕਿ ਕਈ ਵਾਰ ਜਿਹੜਾ ਸੈਂਟੈਂਸ ਰਿਵਿਊ ਬੋਰਡ ਦੇ ਵੱਲੋਂ ਜਿਹੜੀ ਭੁੱਲਰ ਸਾਹਿਬ ਦੀ ਜਿਹੜੀ ਫਾਈਲ ਹੈ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਕਾਨੂੰਨੀ ਮਾਹਿਰ ਐਡਵੋਕੇਟ ਗੁਰਸ਼ਰਨ ਸਿੰਘ ਢਾਲੀਵਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਸਭ ਤੋਂ ਪਹਿਲਾਂ। ਬਹੁਤ ਬਹੁਤ ਧੰਨਵਾਦ ਜੀ। ਢਾਲੀਵਾਲ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਕਿਵੇਂ ਦੇਖਦੇ ਹੋ ਜੀ ਜਿਸ ਤਰੀਕੇ ਦੇ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਉੱਪਰ ਦੋਸ਼ ਨੇ ਕਿ ਉਹਨਾਂ ਦੇ ਵੱਲੋਂ ਜਿਹੜੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਫਾਈਲ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ? ਦੇਖੋ, ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਚੱਲੂੰਗਾ। ਜਦੋਂ 2019 'ਚ PM ਸਾਹਿਬ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਸੀ, ਜਿਸ ਦੇ ਵਿੱਚ ਘੱਟੋ ਘੱਟ ਮੇਰੇ ਸਾਹ 8 ਤੋਂ ਜ਼ਿਆਦਾ ਜਿਹੜੇ ਸਿੰਘ ਸੀਗੇ ਜਿਨ੍ਹਾਂ ਦਾ ਨਾਮ ਆਇਆ ਸੀਗਾ। ਉੱਚ ਬਲਵੰਤ ਸਿੰਘ ਰਾਜੋਆਣਾ ਵੀ ਸੀਗੇ, ਭਾਈ ਸਾਹਿਬ ਉੱਚ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਵੀ ਸੀਗੇ ਅਤੇ ਹੋਰ ਵੀ ਸੀਗੇ। ਸੋ ਜੇ ਆਪਾਂ ਉਹਨੂੰ ਗੌਰ ਕਰਕੇ ਦੇਖਿਆ ਜਾਵੇ ਤਾਂ ਉਹਨਾਂ ਦੀ ਵੀ ਨੋਟੀਫਿਕੇਸ਼ਨ ਆ ਗਈ ਸੀਗੀ, ਜਿਹੜੇ ਆਲਰੇਡੀ ਸਜ਼ਾ ਪੂਰੀਆਂ ਕਰ ਚੁੱਕੇ ਸੀਗੇ। ਠੀਕ ਹੈ। ਜਿਹੜੇ ਬਲਵੰਤ ਸਿੰਘ ਰਾਜੋਆਣਾ ਸਾਹਿਬ ਸੀਗੇ, ਉਹਨਾਂ ਦੀ ਸਜ਼ਾ ਜਿਹੜੀ ਫਾਂਸੀ ਕੱਟੀ ਗਈ ਸੀ ਉਸ ਟਾਈਮ ਹੀ ਟੁੱਟੀ ਸੀਗੀ। ਉਸ ਤੋਂ ਬਾਅਦ ਦਵਿੰਦਰਪਾਲ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਦੇ ਆਰਡਰ ਹੋਏ ਸੀਗੇ, ਰਿਹਾਈ ਦੇ ਆਰਡਰ ਹੋਣ ਤੋਂ ਬਾਅਦ
ਉਹਨਾਂ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਇਹ ਗੱਲ ਆਈ ਕਿ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਰਿਲੀਜ਼ ਕਰਨ ਵਾਸਤੇ ਹੁਣ ਦੋਵੇਂ ਜਿਹੜੇ ਜਿੱਥੇ ਇਨਸੀਡੈਂਟ ਹੋਇਆ ਔਰ ਜਿੱਥੋਂ ਦੇ ਉਹ ਹੈ ਨੇ, ਪੰਜਾਬ ਔਰ ਦਿੱਲੀ ਦੋਵੇਂ ਕੰਸੀਡਰ ਹੋ ਰਹੇ ਸੀਗੇ, ਜਿਹਦੇ 'ਚ ਦਿੱਲੀ ਸਰਕਾਰ ਨੇ ਜਦੋਂ 19 ਦੇ ਵਿੱਚ ਸੀਪੀ ਜਿਹੜੇ ਪੁਲਿਸ ਨੇ ਉਹਨਾਂ ਨੇ ਇੱਕ ਨੈਗੇਟਿਵ ਰਿਪੋਰਟ ਦਿੱਤੀ ਉਹਨਾਂ ਦੇ ਖਿਲਾਫ, ਉਹਨਾਂ ਦੀ ਰਿਲੀਜ਼ ਰੋਕੀ। ਉੱਥੇ ਇਹ ਕੁਐਸਚਨ ਉੱਠਿਆ ਕਿ ਇੱਕ ਹੱਥ ਨਾਲ ਤੁਸੀਂ ਰਿਲੀਜ਼ ਆਰਡਰ ਦੇ ਰਹੇ ਹੋ ਔਰ ਦੂਸਰੇ ਨਾਲ ਹੀ ਤੁਸੀਂ ਆਪ ਹੀ ਉਹਨਾਂ ਨੂੰ ਬਾਹਰ ਨਹੀਂ ਆਉਣ ਦੇ ਰਹੇ, ਕਿਉਂਕਿ ਦਿੱਲੀ ਜਿਹੜੀ ਪੁਲਿਸ ਹੈ ਉਹ ਵੀ ਸੈਂਟਰ ਦੇ ਥੱਲੇ ਹੈ ਤੇ ਜਿਹੜੀ ਨੋਟੀਫਿਕੇਸ਼ਨ ਹੋਈ ਸੀ ਉਹ ਵੀ ਬੀਜੇਪੀ ਨੇ ਖੁਦ ਕੀਤੀ ਸੀਗੀ। ਸੋ ਇਸ ਕਰਕੇ ਉਸ ਟਾਈਮ ਇਹ ਗੱਲ ਉੱਠੀ ਕਿ ਜਿਹੜੀ ਸਰਕਾਰ ਹੈ ਉਹ ਉੱਥੇ ਦੂਜੀ ਆਪਣੀ ਆਮ ਆਦਮੀ ਪਾਰਟੀ ਸੀਗੀ। ਸੋ ਇਹ ਤਿੰਨੇ ਜਾਣੀਆਂ ਅਲੱਗ-ਅਲੱਗ ਧਿਰਾਂ ਬਣ ਗਈਆਂ। ਇਹ ਕਾਂਗਰਸ ਪੰਜਾਬ 'ਚ ਸੀਗੀ, ਜਿਹੜੀ ਆਮ ਆਦਮੀ ਪਾਰਟੀ ਉਹ ਦਿੱਲੀ ਸੀਗੀ ਔਰ ਜਿਹੜੀ ਸੈਂਟਰ ਉਹ ਬੀਜੇਪੀ ਸੀਗੀ। ਸੋ ਇਸ ਕਰਕੇ ਉਦੋਂ ਜਿਹੜੀ ਗੱਲ ਉੱਠੀ, ਉਦੋਂ ਭਗਵੰਤ ਮਾਨ ਸਾਹਿਬ ਨੇ ਇਹ ਪੁਆਇੰਟ ਲਿਆ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਜਿਹੜੀ ਦਿੱਲੀ ਸਰਕਾਰ ਨਾਲ ਗੱਲ ਕਰਕੇ ਇਹਨਾਂ ਦੇ ਨੋਟੀਫਿਕੇਸ਼ਨ ਜਿਹੜੇ ਆ ਉਹ ਅਲਾਉ ਕਰਾਵਾਂਗੇ, ਪੋਜ਼ਿਟਿਵ ਲੈ ਕੇ ਆਵਾਂਗੇ ਔਰ ਉਹਨਾਂ ਨੂੰ ਬਾਹਰ ਰਿਲੀਜ਼ ਆਰਡਰ ਕਰਾਵਾਂਗੇ। ਅੱਜ ਦੁਬਾਰਾ ਜਦੋਂ ਅਸੀਂ ਉਹ ਜਿਹੜੀ ਐਪਲੀਕੇਸ਼ਨ ਮੂਵ ਹੋਈਆਂ, ਜਦੋਂ ਇਹ ਮੂਵ ਹੋਈਆਂ ਮੋਰਚਾ ਲੱਗਣ ਤੋਂ ਬਾਅਦ ਜਦੋਂ ਗੱਲਬਾਤ ਹੋਈ ਸਾਡੀ ਉਹਨਾਂ ਨਾਲ, ਉਹਨਾਂ ਨੇ ਇਹ ਮੂਵ ਕਰਾਈਆਂ ਐਪਲੀਕੇਸ਼ਨ ਔਰ ਅੱਜ ਜਿਹੜੀ ਰਿਪੋਰਟ ਆਈ ਹੈ, ਜਿਹੜੀ 21/12 ਦੀ ਜਿਹੜੀ ਮੀਟਿੰਗ ਸੀਗੀ ਉਹ 'ਚ ਇੱਕ ਰਿਪੋਰਟ ਅਜੇ ਤੱਕ ਪਹੁੰਚੀ ਨਹੀਂ ਸੀਗੀ, ਉਹਨੂੰ ਪੈਂਡਿੰਗ ਰੱਖ ਦਿੱਤਾ ਗਿਆ ਸੀਗਾ। ਪੈਂਡਿੰਗ ਰੱਖਣ ਤੋਂ ਬਾਅਦ ਜਦੋਂ ਅੱਜ ਫਾਈਨਲ ਡਿਸੀਜਨ ਆਇਆ ਜਿਸ 'ਚ ਟੋਟਲ 46 ਜਿਹੜੇ ਹੈਗੇ ਸੀਗੇ, ਟੋਟਲ ਜਿਹੜੇ ਪ੍ਰਿਜ਼ਨਰ ਸੀ ਉਹਨਾਂ ਨੂੰ ਰਿਲੀਜ਼ ਕਰਨ ਦੀ ਗੱਲ ਹੋ ਰਹੀ ਸੀਗੀ। 14 ਜਾਣੇ ਉਹਦੇ 'ਚੋਂ ਇਹਨਾਂ ਨੇ ਰਿਪੋਰਟ ਪੋਜ਼ਿਟਿਵ ਕਰਤੀ, ਪ੍ਰੀ ਮੈਚੁਰ ਰਿਲੀਜ਼ ਉਹਨਾਂ ਦੀ ਹੋ ਚੁੱਕੀ ਹੈ। 32 ਜਾਣਿਆਂ ਦੀ ਇਹਨਾਂ ਨੇ ਰਿਲੀਜ਼ ਨਹੀਂ ਕੀਤਾ, ਉਹ 'ਚ 32ਵਾਂ ਨੰਬਰ ਹੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸਾਹਿਬ ਦਾ। ਹੁਣ ਦੇਖਣ ਵਾਲੀ ਗੱਲ ਹੈ ਕਿ ਜਦੋਂ ਇਹ ਗੱਲ ਪੰਜਾਬ ਸਰਕਾਰ ਸਾਨੂੰ ਇਹ ਕਹਿ ਰਹੀ ਹੈ ਕਿ ਅਸੀਂ ਜਿਹੜੀਆਂ ਰਿਪੋਰਟਾਂ ਉਹ ਸਾਰੀਆਂ ਸਾਡੇ ਵੱਲੋਂ ਪੋਜ਼ਿਟਿਵ ਗਈਆਂ, ਜੇ ਪੋਜ਼ਿਟਿਵ ਰਿਪੋਰਟਸ ਗਈਆਂ ਨੇ ਇੱਥੋਂ ਪੋਜ਼ਿਟਿਵ ਹੈ, ਫਿਰ ਦਿੱਕਤ ਕਿੱਥੇ ਆਈ ਹੈ? ਇਹ ਕਲੀਅਰ ਨਹੀਂ ਹਾਲੇ ਤੱਕ ਹੈਗਾ ਕੀ ਰਿਪੋਰਟ ਜਿਹੜੀ ਐਂਡ ਰਿਪੋਰਟ ਹੈ ਉਹਦੇ 'ਚ ਕੀ ਸਟੇਟਮੈਂਟਸ ਹੈਗੀਆਂ। ਉਹ 1-2 ਦਿਨਾਂ ਵਿੱਚ ਰਿਪੋਰਟ ਜਿਹੜੀ ਆ ਉਹ ਬਾਹਰ ਆ ਜਾਊਗੀ, ਉਹ ਵੀ ਕਲੀਅਰ ਹੋ ਜਾਊਗਾ ਸਭ ਨੂੰ। ਪਰ ਕਿਤੇ ਨਾ ਕਿਤੇ ਜਿਹੜੀ ਗੱਲ ਬੋਲਣ ਵਾਲੀ ਸੀਗੀ, ਦੱਸਣ ਵਾਲੀ ਇਹ ਆ ਕਿ ਜਦੋਂ ਹੁਣ ਤਾਂ ਦੋਵੇਂ ਰਾਜਾਂ 'ਚ ਸਰਕਾਰਾਂ ਇੱਕ ਨੇ, ਇਹ ਕਿਉਂ ਨਹੀਂ ਕਿਹਾ ਜਾਂਦਾ ਕਿ ਸਾਡਾ ਬੰਦਾ ਛੱਡਿਆ ਜਾਵੇ, ਅਸੀਂ ਉਨੀ ਜ਼ਿੰਮੇਵਾਰੀ ਲੈਂਦੇ ਹਾਂ? ਜਾਂ ਪਹਿਲਾਂ ਬੜਾ ਅਸੀਂ ਕਹਿ ਰਹੇ ਸੀ ਕਿ ਦੂਜੀਆਂ ਸਰਕਾਰਾਂ ਨੂੰ ਕਹਿਣਾ ਚਾਹੀਦਾ, ਉਹ ਮੁੱਕਰ ਰਹੀਆਂ ਨੇ, ਉਹਨਾਂ ਨੇ ਇਹ ਗੱਲ ਕੀਤੀ ਸਾਡੀ ਸਰਕਾਰ ਆਉਣ ਦਿਓ, ਅਸੀਂ ਅੱਗੇ ਵੱਧ ਕੇ ਬੰਦਾ ਛਡਾ ਕੇ ਲਿਆਵਾਂਗੇ। ਹੁਣ ਵੀ ਉਵੇਂ ਕਿ ਚੱਲ ਰਿਹਾ, 2 ਸਾਲ ਤੋਂ ਉੱਪਰ 2 ਸਾਲ ਦੇ ਆਸ-ਪਾਸ ਤੁਹਾਡੀ ਸਰਕਾਰ ਬਣੀ ਨੂੰ ਹੋ ਗਿਆ, ਹਜੇ ਤੱਕ ਤੁਸੀਂ ਰਿਲੀਜ਼ ਆਰਡਰ ਨਹੀਂ ਲੈ ਕੇ ਆਏ। ਸੋ ਇੱਕ ਜੇ ਅਸੀਂ ਬੋਰਡ ਦੀ ਗੱਲ ਕਰੀਏ ਉਹ 'ਚ 7 ਮੈਂਬਰਸ ਨੇ, ਟੋਟਲ 7 ਮੈਂਬਰ ਨੇ। 7 ਮੈਂਬਰ ਹੋਣ ਦੇ ਬਾਵਜੂਦ, ਜਿਹਦੇ 'ਚੋਂ ਇੱਕ ਆਪਾਂ ਗੌਰਮੈਂਟ ਦਾ ਲਾ ਲਈਏ, ਬੀਜੇਪੀ ਦਾ ਮੈਂਬਰ ਹੈ, ਇੱਕ ਦਿੱਲੀ ਪੁਲਿਸ ਹੈ, ਚਲੋ ਉਹਨੂੰ ਵੀ ਆਪਾਂ ਇੱਕ ਸਾਈਡ ਤੇ ਕਰ ਦਈਏ, ਚਲੋ ਉਹ ਵੀ ਇਹਨਾਂ ਦੇ ਅਧੀਨ ਨਹੀਂ ਆਉਂਦੀ। ਬਾਕੀ 5 ਮੈਂਬਰ ਤਾਂ ਤੁਹਾਡੇ ਨਾਲ ਨੇ, ਤੁਸੀਂ 5 ਮੈਂਬਰ ਨੇ, ਚੇਅਰਮੈਨ ਆ ਜਿਹੜਾ ਉਹ ਤੁਹਾਡੇ ਨਾਲ ਆ, ਤੁਹਾਡੀ ਉਹਦੇ ਅਲਾਓ ਉਹ ਨਹੀਂ ਆ, ਉਹਨਾਂ ਨੇ ਜਿਹੜਾ ਐਂਡ ਸਾਈਨ ਉਹਨਾਂ ਨੇ ਕਰਨੇ ਆ, ਟੋਟਲ ਮੈਂਬਰ ਦੇ ਸਭ ਦੇ ਸਾਈਨ ਹੋਣੇ ਆ। ਉੱਥੇ ਤੁਸੀਂ ਕਿਉਂ ਨਹੀਂ ਕਿਹਾ? ਉੱਥੇ ਪੰਜਾਬ ਸਰਕਾਰ ਨੇ ਸਟੈਂਡ ਕਿਉਂ ਨਹੀਂ ਲਿਆ? ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ, ਇਹ ਕਿਤੇ ਨਾ ਕਿਤੇ ਇਹ ਜਿਹੜੇ ਜਿੰਨੇ ਸਿੰਘ ਨੇ ਇਹ ਸਿਆਸਤ ਦੇ ਹੱਥੀ ਚੜ੍ਹ ਚੁੱਕੇ ਨੇ, ਮਤਲਬ ਉਹਨਾਂ ਦੇ ਥੱਲੇ ਆ ਕੇ ਕਿਤੇ ਸਿਆਸਤ ਦੇ ਕਰਕੇ ਉਹਨੂੰ ਇਹ ਜਿਹੜੇ ਸਿੰਘ ਨੇ ਅੱਜ ਵੀ ਜੇਲ੍ਹਾਂ 'ਚ ਬੈਠੇ ਹੋਏ ਨੇ। ਤੁਸੀਂ ਵੱਡੇ ਤੱਥ ਦੇ ਕੇ ਕਿਤੇ ਨਾ ਕਿਤੇ ਇਸ ਗੱਲ ਦਾ ਐਵੀਡੈਂਸ ਵੀ ਦਿੱਤਾ ਹੈ ਕਿ ਜਿਹੜੀ ਬਹੁਤ ਗਿਣਤੀ ਹੈ ਖਾਸ ਕਰ ਦਿੱਲੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੈ, ਤੇ ਇਸੇ ਨੂੰ ਲੈ ਕੇ ਕਿਤੇ ਨਾ ਕਿਤੇ ਆਪਸ ਦੇ ਵਿੱਚ ਵੱਡੇ ਸਵਾਲ ਇਹ ਵੀ ਨੇ, ਫਿਰ ਕੋਈ ਸਿਆਸੀ ਮਜਬੂਰੀ ਹੋ ਸਕਦੀ ਹੈ ਜਾਂ ਕੋਈ ਹੋਰ ਕਾਰਨ ਨੇ ਜਿਹੜਾ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਨੂੰ ਲੈ ਕੇ ਇਸ ਤਰ੍ਹਾਂ ਦਾ ਅੜਿੱਕਾ ਡਾਹਿਆ ਜਾ ਰਿਹਾ? ਦੇਖੋ, ਜਿਹੜੀ ਰਿਹਾਈ ਹੈ, ਜੇ ਇੱਕ ਐਗਜ਼ਾਮਪਲ ਆਪਾਂ ਲੈਂਦੇ ਹਾਂ, ਬਿਲਕੁਲ ਬਾਨੂ ਵਾਲਾ ਕੇਸ ਹੋਇਆ ਸੀਗਾ, ਉਹ ਸੈਂਟਰ ਸਰਕਾਰ ਜਦੋਂ ਸਟੇਟ ਸਰਕਾਰ ਨੇ ਉਹਦੇ 'ਚ ਕੰਸੀਡਰ ਹੋਏ, ਉਹਨਾਂ ਨੇ ਆਪਦੀ ਰਿਪੋਰਟ ਭੇਜੀਆਂ, ਉਹਨਾਂ ਨੇ ਰਿਲੀਜ਼ ਕਰਾ ਰਹੇ। ਉਸ ਤੋਂ ਬਾਅਦ ਜਿਹੜਾ ਕੇਸ ਰਾਜੀਵ ਗਾਂਧੀ ਵਾਲਾ ਹੋਇਆ ਉਹਦੇ 'ਚ ਸਾਰੇ ਦੇ ਸਾਰੇ ਰਿਲੀਜ਼ ਹੋਏ ਆ। ਉਹਦੇ 'ਚ ਵੀ ਤਾਂ ਜਿਹੜੀ ਸਟੇਟ ਸਰਕਾਰ ਹੈ, ਗੌਰਮੈਂਟ ਹੈ, ਉਹਨਾਂ ਨੇ ਆਪਦਾ ਸਟੈਂਡ ਲਿਆ ਔਰ ਉਹਨਾਂ ਨੇ ਰਿਲੀਜ਼ ਕਰਾਏ ਆਪਦੇ ਬੰਦੇ। ਫਿਰ ਸਾਡੀ ਸਰਕਾਰ, ਪੰਜਾਬ ਸਰਕਾਰ ਸਟੈਂਡ ਕਿਉਂ ਨਹੀਂ ਲੈ ਰਹੀ, ਆਪਦਾ ਮਤਾ ਕਿਉਂ ਨਹੀਂ ਪਾਸ ਕਰ ਰਹੀ? ਤੁਸੀਂ ਜਿਹੜੀਆਂ ਰਿਪੋਰਟਾਂ ਨੇ, ਜਿਹੜੀ IB ਰਿਪੋਰਟ ਹੈ ਜਾਂ ਤੁਹਾਡੀ ਲੋਕਲ ਜਿਹੜੀ ਇੰਟੈਲੀਜੈਂਸ ਨੇ ਉਹਨਾਂ ਦੀਆਂ ਰਿਪੋਰਟਾਂ ਨੇ, ਲੋਕਲ ਪੁਲਿਸ ਸਟੇਸ਼ਨਸ ਨੇ ਉਹਨਾਂ ਦੀਆਂ ਰਿਪੋਰਟਾਂ ਨੇ, ਉਹ ਸਾਰੀਆਂ ਪੋਜ਼ਿਟਿਵ ਨੇ। ਜਦੋਂ
ਫਿਰ ਬੰਦੇ ਰਿਲੀਜ਼ ਕਿਉਂ ਨਹੀਂ ਕਰਾ ਰਹੇ ਤੁਸੀਂ? ਇਹ ਕਿਤੇ ਨਾ ਕਿਤੇ ਇਹ ਕਲੀਅਰ ਹੈ ਕਿ ਇਹ ਜਿਹੜੇ ਬੰਦੇ ਅੱਜ ਇਹਨਾਂ ਨੂੰ ਸਜ਼ਾਵਾਂ ਜਿਹੜੀਆਂ ਵੱਧਦੀਆਂ ਜਾ ਰਹੀਆਂ ਇਹ ਸਿਰਫ ਤੇ ਸਿਰਫ ਸਿਆਸਤ ਕਰਕੇ ਆ। ਇਹਨਾਂ ਦਾ ਲਾਭ ਜ਼ਰੂਰ ਲਿਆ ਜਾਂਦਾ ਜਦੋਂ ਇਲੈਕਸ਼ਨ ਆਉਣ ਵਾਲੇ ਹੁੰਦੇ ਆ। ਅੱਧੇ ਤੋਂ ਵੱਧ ਜਿਹੜੀ ਉਮਰ ਹੈ ਪ੍ਰੋਫੈਸਰ ਭੁੱਲਰ ਸਾਹਿਬ ਦੀ ਜਿਹੜਾ ਜੇਲ੍ਹ ਦੇ ਵਿੱਚ ਗੁਜ਼ਰ ਗਈ, ਤੇ ਕੀ ਲੱਗਦਾ ਕਿ ਸਰਕਾਰ ਨੂੰ ਅੱਜ ਇਸ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਕੁਝ ਲੋਕਾਂ ਦੇ ਵੱਲੋਂ ਦਲੀਲ ਵੀ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਪੰਥ ਦੇ ਵਿਰੋਧ ਦੇ ਵਿੱਚ ਖੜੇ ਮੰਨਦੇ ਆ, ਤੇ ਆਖਰ ਭੁੱਲਰ ਸਾਹਿਬ ਦੀ ਰਿਹਾਈ ਨੂੰ ਲੈ ਕੇ ਕੀ ਖਤਰਾ ਹੋ ਸਕਦਾ ਇਹਨਾਂ ਨੂੰ ਕਿ ਰਿਹਾਈ ਜਿਹੜੀ ਉਹਨਾਂ ਦੀ ਨਹੀਂ ਕੀਤੀ ਜਾ ਰਹੀ? ਦੇਖੋ, ਖਤਰੇ ਵਾਲੀ ਗੱਲ ਇੱਥੇ ਕੋਈ ਵੀ ਹੈ ਨਹੀਂ ਗੀ, ਕਿਉਂਕਿ ਦੇਖੋ ਕਿ ਮੋਸਟ ਜ਼ਿਆਦਾ ਜਿੰਨੀ ਉਹਨਾਂ ਦੀ ਉਮਰ ਸੀ ਉਸ ਤੋਂ ਵੱਧ ਜਿਹੜੀ ਲਾਈਫ ਬਣਦੀ ਸੀ ਉਹਨਾਂ ਦੀ, ਜਿੰਨੀ ਸਜ਼ਾ ਸੀ ਉਹ ਭੁਗਤ ਚੁੱਕੇ ਨੇ, ਉਸ ਤੋਂ ਵੱਧ ਭੁਗਤ ਚੁੱਕੇ ਨੇ। ਟੋਟਲ ਮੇਰੇ ਸੇ 33 ਸਾਲ ਹੋ ਚੁੱਕੇ ਨੇ। ਅੱਜ 33 ਸਾਲ ਤੋਂ ਜੇਲ੍ਹ 'ਚ ਨੇ। ਉਹਨਾਂ ਦੀ ਮੈਂਟਲੀ ਸਟੇਬਿਲਿਟੀ ਹੈ ਉਹ ਵੈਸੇ ਮੈਡੀਕਲ ਚੱਲ ਰਿਹਾ, ਮੈਡੀਕਲ ਉਹ ਜਿਹੜੀਆਂ ਰਿਪੋਰਟਸ ਨੇ ਉਹ ਸਾਰੀਆਂ ਆਈਆਂ ਹੋਈਆਂ ਨੇ। ਕਿਤੇ ਨਾ ਕਿਤੇ ਇਹ ਵੀ ਲਿਆ ਜਾਂਦਾ ਹੈ ਕਿ ਸਾਨੂੰ ਮੈਡੀਕਲ ਜਿਹੜੀ ਰਿਪੋਰਟਸ ਨੇ ਉਸੇ ਜਿਹੜੀ ਕਮੇਟੀ ਉਹਦੇ 'ਚ ਇਹ ਆਇਆ ਕਿ ਮੈਡੀਕਲ ਰਿਪੋਰਟਸ ਜਿਹੜੀਆਂ ਨੇ ਉਹ ਸਹੀ ਨਹੀਂ ਆਈਆਂ, ਸਾਨੂੰ ਸਹੀ ਨਹੀਂ ਮਿਲੀਆਂ ਹੋਈਆਂ। ਸੋ ਜਦੋਂ ਜਿਹੜੇ ਡਾਕਟਰਸ ਨੇ ਜਿਹੜੇ ਪਿਛਲੇ 6-6 8-8 ਮਹੀਨੇ ਤੇ ਕਿੰਨੇ ਮਹੀਨਿਆਂ ਤੋਂ ਉਹ ਆਲਰੇਡੀ ਹਸਪੀਟਲ ਦੇ ਵਿੱਚ ਨੇ, ਉਹਨਾਂ ਦਾ ਜਿਹੜਾ ਦਿਮਾਗੀ ਜਿਹੜੇ ਕਹਿੰਦੇ ਆ ਕਿ ਉਹ ਠੀਕ ਨਹੀਂ ਚੱਲ ਰਿਹਾ। ਸੋ ਜੋ ਉਹਨਾਂ ਨੇ ਐਕਟ ਕੀਤਾ ਸੀਗਾ ਉਹਨਾਂ ਨੇ ਉਸ ਚੀਜ਼ ਦੀ ਸਜ਼ਾ ਭੁਗਤੀ ਹੈ। ਸਜ਼ਾ ਭੁਗਤਣ ਤੋਂ ਬਾਅਦ ਜੇ ਲਾਅ ਕਹਿੰਦਾ, ਇਹ ਲਾਅ ਹੀ ਕਹਿੰਦਾ ਹੈ, ਜਿਹੜੀ ਲਾਅ ਦੀ ਆਪਾਂ ਦੁਆ ਕਿ ਦਿੰਦੇ ਹਰ ਥਾਂ ਤੇ ਕਿ ਲਾਅ ਦੇ ਅੰਡਰ ਜਿੰਨੀ ਸਜ਼ਾ ਬਣਦੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਬਾਹਰ ਕੱਢ ਸਕਦੇ ਹਾਂ। ਹੁਣ ਜੇ ਆਪਾਂ ਦੂਸਰੀ ਸਾਈਡ ਲੈ ਲਈਏ ਤਾਂ ਜਿਹੜਾ ਬਾਬਾ ਰਾਮ ਰਹੀਮ ਆ ਉਹ ਪਿਛਲੇ ਦਿਨੀ ਇੱਕ ਵਾਰੀ ਫੇਰ ਪਰੋਲ ਤੇ ਆ ਗਿਆ। ਜੇ ਆਪਾਂ ਉਧਰ ਦੇਖਿਆ ਜਾਵੇ ਉੱਥੇ ਲਾਅ ਹੋਰ ਹੈ। ਉਹ ਵੀ ਉਹ 'ਚ ਮੈਂ ਤੁਹਾਨੂੰ ਇਹ ਐਗਜ਼ਾਮਪਲ ਕੋਟ ਕਰਦਾ ਕਿ ਹਰਿਆਣਾ ਸਰਕਾਰ ਨੇ ਉਹਨੂੰ ਬਾਹਰ ਕੱਢਣ ਦੇ ਲਈ ਜੇਲ੍ਹ ਮੈਨਿਊ ਨਹੀਂ ਚੇਂਜ ਕਰਤਾ ਸੀਗਾ। ਜਿੰਨਾ ਚਿਰ ਉਹਦੀ ਪਰੋਲ ਦੀ ਗੱਲ ਨਹੀਂ ਹੋ ਰਹੀ ਸੀਗੀ, ਜਿਹੜੀਆਂ ਜੇਲ੍ਹ ਆਪਣੇ ਕੋਰਟਸ ਵੱਲੋਂ ਡਿਨਾਈ ਹੋ ਰਿਹਾ ਸੀਗਾ, ਉਹਦੀ ਪਰੋਲ ਡਿਨਾਈ ਹੋ ਰਹੀ ਸੀ, ਉਹਨਾਂ ਨੇ ਜੇਲ੍ਹ ਮੈਨਿਊ ਚੇਂਜ ਕੀਤਾ। ਉਹਦੇ 'ਚ ਸ਼ੋ ਲਿਆ ਕੇ ਇਹ ਚੀਜ਼ ਲਿਆਂਦੀ ਗਈ ਕਿ ਜਿੰਨੇ ਵੀ ਕੈਦੀ ਨੇ ਹਰਿਆਣਾ ਸਰਕਾਰ ਦੇ ਜੇਲ੍ਹਾਂ ਵਿੱਚ, ਜਿੰਨੇ ਕੈਦੀ ਨੇ ਉਹ ਕਿਸੇ ਵੀ ਕਾਰਨੋਂ ਬਾਹਰ ਆ ਸਕਦੇ ਨੇ। ਉਸੇ ਵਿੱਚ ਇਹਨਾਂ ਨੂੰ ਕੰਸੀਡਰ ਕੀਤਾ ਗਿਆ ਬਾਬਾ ਰਾਮ ਰਹੀਮ, ਔਰ ਉਹਨਾਂ ਦਾ ਕਿਹਾ ਗਿਆ ਕੰਡਕਟ ਬਹੁਤ ਵਧੀਆ ਹੋ ਗਿਆ ਜੇਲ੍ਹ ਦੇ ਵਿੱਚ। 3 ਸਾਲਾਂ ਦੇ ਵਿੱਚ ਹੀ ਉਹਦਾ ਕੰਡਕਟ ਚੰਗਾ ਹੋ ਗਿਆ ਜੇਲ੍ਹ 'ਚ। ਜਿਹੜਾ ਪਿਛਲੇ ਕਈ ਸਾਲਾਂ ਤੋਂ ਵਿੱਚ ਰੇਪ ਕਰ ਰਿਹਾ ਹੈ, ਪ੍ਰੂਵਡ ਰੇਪਿਸਟ ਹੈ, ਉਹ ਮਰਡਰਰ ਹੈ, ਉਹ 'ਤੇ ਇੰਨੇ ਜ਼ਿਆਦਾ ਮਰਡਰ ਦੇ ਕੇਸ ਨੇ, ਉਸ 'ਤੇ ਹੋਰ ਵੀ ਕਈ ਕੇਸਿਸ ਚੱਲ ਰਹੇ ਨੇ ਪ੍ਰੋਪਰਟੀ ਦੇ, ਕਿੰਨੇ ਕੁਛ ਉਹਨੇ ਦੱਬਿਆ, ਕਿੰਨਾ ਕੁਛ ਉਹਨੇ ਕੀਤਾ ਕਰਾਇਆ। ਉਸ ਤੋਂ ਬਾਅਦ ਉਹ 3 ਸਾਲਾਂ ਵਿੱਚ ਹੀ ਸੁਧਰ ਗਿਆ। ਜੇ ਉਹ 3 ਸਾਲਾਂ 'ਚ ਸੁਧਰ ਸਕਦਾ ਹੈ ਤੇ ਆਪਾਂ ਇੱਥੇ ਕੰਸੀਡਰ ਕਰੀਏ 33 ਸਾਲਾਂ 'ਚ ਨਹੀਂ ਸੁਧਰ ਸਕਦੇ। ਫਿਰ ਇਹਨਾਂ ਨੂੰ 33 ਸਾਲ ਹੋ ਗਏ, ਕਈ ਨੂੰ 28 ਸਾਲ ਹੋ ਗਏ, 27 ਸਾਲ ਹੋ ਗਏ। ਇੱਕ ਪਾਸੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਅਸੀਂ 3 ਸਾਲਾਂ 'ਚ ਬੰਦਾ ਸੁਧਰ ਗਿਆ ਤਾਂ ਕਰਕੇ ਅਸੀਂ ਬਾਹਰ ਲੈ ਆਏ ਉਹਨੂੰ ਪਰੋਲ ਮਿਲਣੀ ਤਾਂ ਹੋ ਗਈ ਹੈ, ਉਹਦੇ ਵੱਲੋਂ ਉਹਦੀਆਂ ਪੋਜ਼ੀਟਿਵ ਰਿਪੋਰਟਾਂ ਆ ਗਈਆਂ, ਸਾਰਾ ਕੁਝ 3 ਸਾਲਾਂ 'ਚ ਇੱਕ ਵਾਰੀ ਸੁਧਾਰ ਲੈਂਦੇ ਹਾਂ। ਦੂਸਰੇ ਪਾਸੇ ਅਸੀਂ 28 ਸਾਲ ਤੋਂ ਲੈ ਕੇ 33 ਸਾਲ ਤੱਕ ਬੰਦੇ ਨੂੰ ਬਿਠਾਈ ਰੱਖਦੇ ਹਾਂ ਜੇਲ੍ਹਾਂ 'ਚ, ਔਰ ਉੱਥੇ ਐਂਡ 'ਚ ਵੀ ਕਹਿ ਦਿੰਦੇ ਹਾਂ ਕਿ ਉਹਦੀਆਂ ਰਿਪੋਰਟਾਂ ਨੈਗੇਟਿਵ ਹੈ। ਔਰ ਇੱਥੋਂ ਤੱਕ ਇੱਕ ਵੀ ਕੰਪਲੇਂਟ ਜਿਹੜੀ ਹੈ ਨਾ ਤਾਂ ਜੇਲ੍ਹ ਵੱਲੋਂ ਦਿੱਤੀ ਗਈ ਹੈ ਕਿ ਇਹਨਾਂ ਨੇ ਕੁਛ ਐਸਾ ਅੰਦਰ ਸਟੈਪ ਲਿਆ, ਨਾ ਕੋਈ ਲੜਾਈ ਕੀਤੀ ਗਈ ਹੈ ਜਾਂ ਕਿਸੇ ਨੂੰ ਕੋਈ ਮਿਸਬਿਹੇਵ ਕੀਤਾ ਗਿਆ, ਮਿਸਕੰਡਕਟ ਕੀਤਾ ਗਿਆ ਜੇਲ੍ਹ ਦੇ ਵਿੱਚ, ਐਸੀ ਕੋਈ ਰਿਪੋਰਟ ਨਹੀਂ ਆਉਂਦੀ। ਔਰ ਫਿਰ ਵੀ ਕਿਹਾ ਜਾਂਦਾ ਹੈ ਕਿ ਇਹ ਅੰਦਰ ਹੀ ਰਹਿਣੇ ਚਾਹੀਦੇ ਆ ਔਰ ਉਹਨੂੰ ਬਾਹਰ ਕੱਢਣਾ ਚਾਹੀਦਾ। ਪੰਜਾਬ ਦੇ ਲੋਕਾਂ ਨੇ ਇੰਨਾ ਵੱਡਾ ਫਤਵਾ ਦਿੱਤਾ, ਫਿਰ ਪੰਜਾਬ ਦੇ ਲੋਕ ਇਹੀ ਜਾਣਨ ਕਿ ਜਿਸ ਤਰੀਕੇ ਦੀਆਂ ਪਹਿਲੀਆਂ ਧਿਰਾਂ ਸੀ, ਜਿੱਦਾਂ ਦੀ ਭੂਮਿਕਾ ਉਹਨਾਂ ਦੀ ਰਹੀ ਖਾਸ ਕਰ ਸਿੱਖਾਂ ਨੂੰ ਲੈ ਕੇ, ਤੇ ਇਸੇ ਤਰ੍ਹਾਂ ਦੀ ਉਹਨਾਂ ਵਰਗੀ ਭੂਮਿਕਾ ਅੱਜ ਆਪ ਸਰਕਾਰ ਦੀ ਵੀ ਹੈ। ਦੇਖੋ, ਜੋ ਪੰਜਾਬ ਦੇ ਲੋਕਾਂ ਨੇ, ਜਿਹੜੀ ਸੰਗਤ ਨੇ, ਜਾਂ ਆਪਾਂ ਗੱਲ ਕਰੀਏ, ਉਹਨਾਂ ਨੇ ਇੱਕ ਜਿਹੜੀ ਆਪਣੀ ਅਕਾਲੀ ਦਲ ਸਰਕਾਰ ਸੀਗੀ ਉਹਨਾਂ ਦੀ ਜੜ੍ਹਾਂ ਕਿੱਥੋਂ ਤੱਕ ਜੁੜੀਆਂ ਹੋਈਆਂ ਸੀਗੀਆਂ। ਜਿਹੜੇ ਕਹਿੰਦੇ ਹੁੰਦੇ ਸੀ ਸਾਡੀ ਆਮ ਲੋਕਾਂ ਦੀ ਸਰਕਾਰ ਇਹ ਆ, ਉਹਨਾਂ ਨੂੰ ਕਿੱਥੇ ਸੀਟਾਂ ਆਉਂਦੀਆਂ ਹੁੰਦੀਆਂ ਔਰ 3 ਤੇ ਲਿਹਾਜ਼ ਛੱਡਿਆ ਉਹਨਾਂ ਨੂੰ, ਕਿੱਥੇ ਉਹਨਾਂ ਦੀਆਂ ਸੀਟਸ ਹੀ ਨਹੀਂ ਰਹਿ ਗਈਆਂ। ਜਿਹੜੀਆਂ ਕਾਂਗਰਸ ਸੀ ਉਹ 17 ਤੇ ਸਿਮਟ ਗਈ ਸਾਰੀ। ਇਹਨਾਂ ਨੂੰ 92 ਸੀਟਾਂ ਮਿਲੀਆਂ, ਟੋਟਲ 92 ਸੀਟਾਂ ਕਿਸੇ ਕਾਰਨ ਕਰਕੇ ਮਿਲੀਆਂ ਸੀ। ਇਹਨਾਂ ਨੂੰ ਯਕੀਨ ਸੀਗਾ, ਇਹਨਾਂ ਨੇ ਬਾਪੂ ਸੂਰਜ ਸਿੰਘ ਦੀ ਗੱਲ ਕਰਦੇ ਆਪਾਂ, ਉਹਨਾਂ ਦੇ ਮੰਜੇ ਤੇ ਬਹਿ ਕੇ ਖੁਦ ਭਗਵੰਤ ਸਿੰਘ ਮਾਨ ਇਹ ਗੱਲਾਂ ਕਰਦਾ ਰਿਹਾ ਕਿ ਮੈਂ ਬੰਦੀ ਸਿੰਘਾਂ ਦੀ ਸਭ ਤੋਂ ਪਹਿਲਾਂ ਰਿਹਾਈ ਮੈਂ ਕਰਾਊਂਗਾ। ਬਾਪੂ ਸੂਰਜ ਸਿੰਘ ਜਦੋਂ ਖੁਦ ਭੁੱਖ ਹੜਤਾਲ ਤੇ ਸੀਗੇ, ਸਟਿਲ ਹੁਣ ਵੀ ਹੈਗੇ ਨੇ, ਪਰ ਜੇ ਉਹ ਅੱਜ ਤੱਕ ਉਹਨਾਂ ਨੂੰ ਰਿਲੀਜ਼ ਕਰਾਉਣ ਵਾਸਤੇ, ਉਹਨਾਂ ਦੀ ਭੁੱਖ ਹੜਤਾਲ ਤੋੜਨ ਵਾਸਤੇ ਤੁਸੀਂ ਐਡੀਆਂ ਵੱਡੀਆਂ ਗੱਲਾਂ ਕਰਦੇ ਰਹੇ ਹੋ, ਲੋਕਾਂ 'ਚ ਜਾ ਕੇ ਐਡੀਆਂ ਵੱਡੀਆਂ ਗੱਲਾਂ ਕਰਦੇ ਰਹੇ, ਉਦੋਂ ਕੇਜਰੀਵਾਲ ਵੀ ਆਣ ਕੇ ਇੱਥੇ ਬਹੁਤ ਵੱਡੀਆਂ ਅਨਾਊਂਸਮੈਂਟਾਂ ਦਿੰਦਾ ਰਿਹਾ, ਅੱਜ ਕਿੱਥੇ ਗਈਆਂ ਨੇ ਉਹ?
ਜੇ ਤੁਸੀਂ 92 ਜੇ ਤੁਸੀਂ ਅੱਜ ਵੀ ਆਪਦੇ ਕਿਰਦਾਰ ਨੂੰ ਨਾ ਸੁਧਾਰਿਆ, ਜਿਹੜੇ ਕਿਰਦਾਰ ਤੇ ਤੁਸੀਂ ਚੱਲ ਪਏ ਹੋ, ਜੇ ਨਹੀਂ ਸੁਧਰਦਾ ਤੇ ਆਉਣ ਵਾਲਾ ਟਾਈਮ ਤੁਹਾਡੇ ਲਈ ਵੀ ਜੋ ਉਹੀ ਹੋਊਗਾ ਜੋ ਪਿਛਲੀਆਂ ਸਰਕਾਰਾਂ ਦਾ ਹਾਲ ਹੋਇਆ ਹੈ। ਬਿਲਕੁਲ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਦੀ ਰਿਹਾਈ ਨੂੰ ਲੈ ਕੇ ਕਿਤੇ ਨਾ ਕਿਤੇ ਵੱਡੇ ਸਵਾਲੀਆ ਚਿੰਨ੍ਹ ਜਿੱਥੇ ਬੀਜੇਪੀ ਤੇ ਉੱਠਦੇ ਰਹੇ ਨੇ, ਕਿਉਂਕਿ ਬੀਜੇਪੀ ਨੇ ਵੀ ਕਿਸੇ ਵਕਤ ਵਾਅਦਾ ਕੀਤਾ ਸੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵੇਲੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਵਾਸਤੇ ਯਕੀਨੀ ਹੈ, ਪਰ ਅਮਲੀ ਜਾਮਾ ਉਹਨੂੰ ਨਹੀਂ ਪਹਿਨਾਇਆ ਗਿਆ। ਤੇ ਇਸੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਵੀ ਇਸ ਮੁੱਦੇ ਦੇ ਉੱਪਰ ਬਹੁਤ ਵੱਡਾ ਫਤਵਾ ਖਾਸ ਕਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਦਿੱਤਾ ਸੀ। ਪਰ ਕਿਤੇ ਨਾ ਕਿਤੇ ਸ਼ਿਕਵੇ ਇਹ ਵੀ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੌਜੂਦਾ ਸਮੇਂ ਦੀ ਜਿਹੜੀ ਸੱਤਾਧਾਰੀ ਧਿਰ ਹੈ ਉਹ ਵਚਨਬੱਧ ਨਜ਼ਰ ਨਹੀਂ ਆ ਰਹੀ। ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਦਿੱਲੀ ਦੇ ਵਿੱਚ ਸੈਂਟੈਂਸ ਰਿਵਿਊ ਬੋਰਡ ਨੂੰ ਲੈ ਕੇ ਹੋਇਆ ਹੈ, ਜਿਸ ਤਰੀਕੇ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਨੂੰ ਰੱਦ ਕੀਤਾ ਜਾਂਦਾ ਹੈ ਤੇ ਇਸੇ ਨੂੰ ਲੈ ਕੇ ਭਵਿੱਖ ਦੇ ਵਿੱਚ ਵੀ ਬਹੁਤ ਵੱਡੇ ਸਵਾਲ ਸਾਡੇ ਸਨਮੁਖ ਨੇ। ਅੱਗੇ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵੱਲੋਂ, ਪੰਥਕ ਜਥੇਬੰਦੀਆਂ ਦੇ ਵੱਲੋਂ ਇਸ ਦੇ ਬਾਬਤ ਕੀ ਰਿਐਕਸ਼ਨ ਕੀਤਾ ਜਾਂਦਾ। ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।